बिस्मिल्लाहिर्रहमानिर्रहीम अस्सलाम वालेकुम। किसान वीरो, जिवें कि तुहानू पता है सर्दी की आमद है ते सर्दी की आमद ते किहड़ियां किहड़ियां फसलां काश्त हुंदियां ने। उहदे विचों असीं बहुत ही अहम एक फसल जिहड़ी मसालियां दे विच सरदार मसाला है ते उहदा कोई जिक्र करांगे, उहदी काश्त दा तरीका भी दसांगे, उहदे बीऽ दे हवाले नाल ते सारी मालूमात इंशाअल्लाह डिटेल नाल देवांगे। साडे नाल मौजूद ने चौधरी मोहम्मद नबील साहब। अस्सलाम वालेकुम वालेकुम सलाम जी, की हाल है? चौधरी साहब, की हाल चाल ने? अल्लाह का शुक्र है, तुम सुनाओ। अल्हम्दुलिल्लाह। चौधरी साहब, अज असीं तुहाडे कोल हाज़र होए हां। इतफाकन तुसीं आ काश्तकार है जे ते इह की काश्तकार है जे, इहदे हवाले नाल थोड़ा सानू आगाह करो, साडे किसान वीरां नू भी पता चले। बिस्मिल्लाहिर्रहमानिर्रहीम। जिवें कि किसान दोस्तां नूं पता है भी अक्तूबर का महीना बहुत सारियां फसलां काश्त होंदियां ने। चारे के हवाले नाल बरसेम काश्त होंदी है, आलू की फसल काश्त होंदी, जिला कसूर की अगर गल करिए, हाँ जी, कुकाड़ा, हाँ जी, जपालपुर, ते यह भी अक्तूबर च काश्त होंदा है। ते होर भी बहुत सारियां चीज़ां अक्तूबर च, मतलब अगे गंदम की काश्त आ जानी। हाँ जी, असीं अज जिहड़ी खास तौर पर गल करनी, असीं लसन के हवाले नाल गल करनी, हाँ जी, थोम के हवाले नाल गल करनी। ये सर एक नवी वैरायटी चल रही 2 साल तो, हाँ जी, G1 गार्लिक इंदा नाम है। हाँ जी। ये अक्सर दोस्तों ने, किसान दोस्तों ने सुनिया होया इहदा नाम, लेकिन कईयां ने काश्त किया है, कईयां ने नहीं किया। ये मार्केट च नवा ही आया है। अच्छा चौधरी साहब, ਇਹ ਜੀਵਨ ਗਾਰਲਿਕ ਦੇ ਹਵਾਲੇ ਨਾਲ ਸਾਨੂੰ ਤੁਸੀਂ ਮਜ਼ੀਦ ਡਿਟੇਲ ਨਾਲ ਦੱਸਣਾ ਹੈ। ਇਹਨੂੰ ਕਾਸ਼ਤ ਕਰਨ ਤੋਂ ਲੱਗ ਕੇ ਇਹਨੂੰ ਬਰਦਾਸ਼ਤ ਕਰਨ ਤੱਕ मुकम्मल मालूमात देंगे ਮੁਕੰਮਲ असीं ਮਾਲੂਮਾत। पूरी जिन्ना ਹਾਂਜੀ, टेन्योर है फसल का। असीं इंशाल्लाह सारे किसान दोस्तों ਨੂੰ अगर साड़ी वीडियो तवज्जो नाल वेखणगे तो सारी मालूमात इस वीडियो ਦੇ ਵਿੱਚ ਹੋਵੇਗੀ इंशाल्लाह ताला। ਜਦੋਂ ਅਸੀਂ ਇਹਦੀ ਜ਼ਮੀਨ ਦੀ ਤਿਆਰੀ ਕਰ ਲੈਣੀ ਹੈ, हाँ जी, ਤਿਆਰੀ ਤੋਂ ਬਾਅਦ ਇਹਦੀਆਂ ਜਿਹੜੀਆਂ ਖੇਲੀਆਂ ਨੇ, ਇਹਦੀਆਂ ਨਾਲੀਆਂ ਬਣਾਈ ਦੀਆਂ, जी जी। ਉਹ ਕਿਸ ਤਰੀਕੇ ਨਾਲ ਬਣਾਉਣੀਆਂ ਚਾਹੀਦੀਆਂ ਨੇ? ਜਿਵੇਂ ਮਤਲਬ ਕਿ ਇਹ ਹੁਣ ਸਾਡਾ ਦੇਸੀ ਤਰੀਕਾ ਹੈ, ਇਹਦੇ ਨਾਲ ਬਣਾਉਣੀਆਂ ਚਾਹੀਦੀਆਂ ਨੇ ਟਰੈਕਟਰ ਤੇ ਬੈਡ ਸ਼ੇਪਰ ਇੱਕ ਹੁੰਦੀ, ਉਹਦੇ ਨਾਲ ਬਣਾਵੇ ਬੰਦਾ, ਜਾਂ ਪਲਾਂਟਰ ਨਾਲ ਖੇਲੀ ਬਣਾਵੇ? ਇਹ ਵਜ਼ਾਹਤ ਨਾਲ ਜ਼ਰਾ ਦੱਸਿਆ ਜੀ ਸਾਡੇ ਦੋਸਤਾਂ ਨੂੰ। बिल्कुल जी, असीं सारा ही दसांगे इंशाल्लाह। पहले नंबर से तो रोटावेटर स्टार्ट हो गया है। अगर तुसी दूसरा रोटावेटर भी चला सकते ट्रैक्टर वाला, ਇਹਨੂੰ ਆਦਾ ਮੋਬਾਈਲ ਇਹਦੇ ਨਾਲ ਵੀ ਤੁਸੀਂ ਜ਼ਮੀਨ ਦੀ ਤਿਆਰੀ ਕਰ ਸਕਦੇ ਜੋ। ਉਹ ਅਗਰ ਕੈਮਰਾਮੈਨ ਵਿਖਾ ਰਿਹਾ ਤਾਂ ਵੇਖ ਸਕਦੇ। ਜ਼ਮੀਨ ਜਿਸ ਤਰ੍ਹਾਂ ਤਿਆਰ ਹੋ ਜਾਣੀ ਹੈ, ਹਾਂਜੀ, ਇਹਦੇ ਸਰ ਦੋ ਤਰੀਕੇ ਨਾਲ ਕਾਸ਼ਤ ਕਰਦੇ। ਇੱਕ ਤਾਂ ਅਸੀਂ 28 ਇੰਚ ਦੀ ਖੇਲ ਪਾਣੇ ਆ, ਜਿਵੇਂ ਕਿ ਮਕਈ ਆਲੂ ਦੀ ਖੇਲ ਹੁੰਦੀ ਛੋਟੀ, ਹਾਂਜੀ। ਤੇ ਇੱਕ ਅਸੀਂ ਬੈੱਡ ਤਿਆਰ ਕਰਦੇ ਆ। ਉਹ ਤੁਹਾਨੂੰ ਦੋਵੇਂ ਤਰੀਕੇ ਇੱਥੇ ਅਸੀਂ ਸਮਝਾ ਦਿੰਦੇ ਹਾਂ। ਉਸ ਸਾਈਡ ਤੇ ਹੋ ਕੇ ਲਾਇਆ ਜੇ, ਇੱਧਰ ਨੂੰ ਮੂੰਹ ਕਰਕੇ ਤੇ ਲਾਇਆ ਜੇ ਵੀ ਉਰਲੀ ਸਾਈਡ ਤੇ, ਤਾਂ ਕਿ ਦੋਸਤਾਂ ਨੂੰ ਵਾਜੇ ਨਜ਼ਰ ਆਵੇ ਤੇ ਪਤਾ ਚੱਲ ਸਕੇ। ਇਹ ਸਰ 28 ਤੋਂ 30 ਇੰਚ ਦੀ ਖੇਲ ਹੈ। ਹਾਂਜੀ, ਇਹ ਛੋਟੀ ਖੇਲ ਅਸੀਂ ਇਹਨੂੰ ਕਹਿੰਦੇ ਆ। ਇਹਦੇ ਤੇ ਦੋ ਤਰੀਕੇ ਨੇ ਇਹਨੂੰ ਕਾਸ਼ਤ ਕਰਨ ਦੇ, ਯਾਨੀ ਕਿ ਛੋਟੀ ਖੇਲ ਤੇ ਇਹ ਇੱਕ ਪਾਲੀ ਇੱਕ ਸਾਈਡ ਤੇ ਲੱਗਣੀ। ਹਾਂਜੀ। ਤੇ ਇਹ ਲੱਗਦਾ ਹੁੰਦਾ ਜੀ, ਇਹ ਕਿੰਨੀ ਦੂਰੀ ਤੋਂ ਹੋਣਾ ਚਾਹੀਦਾ ਜੀ? ਤਕਰੀਬਨ 4 ਇੰਚ ਦੀ ਦੂਰੀ ਤੇ 5 ਇੰਚ ਦੀ ਦੂਰੀ ਕਰ ਲਓ, 6 ਇੰਚ ਦੀ ਦੂਰੀ ਕਰ ਇਹ ਲਓ। ਲਾਮਨਾ ਖੁਸ਼ਕ ਜ਼ਮੀਨ ਤੇ ਹੀ ਹੈ? ਹਾਂਜੀ, ਖੁਸ਼ਕ ਜ਼ਮੀਨ ਤੇ ਲਾ ਕੇ ਉਸ ਤੋਂ ਬਾਅਦ ਇਹਨੂੰ ਪਾਣੀ ਦੀ ਰੇਜ ਦੇਣੀ। ਅੱਛਾ ਚੌਧਰੀ ਸਾਹਿਬ, ਜਦੋਂ ਆ ਖਾਲੀਆਂ ਬਣਾਉਣੀਆਂ ਨੇ, ਇਹਦੇ ਖੇਲੀਆਂ ਬਣਾਉਣੀਆਂ ਨੇ, ਇਹ ਸੀਡ ਹੈਗਾ। ਹਾਂਜੀ, ਜਦੋਂ ਖੇਲੀਆਂ ਬਣਾਉਣੀਆਂ ਨੇ, ਇਹਦੇ ਵਿੱਚ ਖਾਦ ਦਾ ਕੋਈ ਇਹਦਾ ਮਿਲਾਵਟ ਕਰਨੀ, ਖਾਦ ਡਾਲਣੀ ਕੋਈ ਇਹਦੇ ਖਾਦਾਂ ਪਹਿਲੇ? ਨੇ ਤੁਸੀਂ ਬੜਾ ਅੱਛਾ ਸਵਾਲ ਕੀਤਾ। ਇਹਦੇ ਵਿੱਚ 3 ਬੋਰੀ DAP, ਹਾਂਜੀ, 1 ਬੋਰੀ ਪੋਟਾਸ਼ SOP, ਹਾਂਜੀ, ਇਹ ਤੁਸੀਂ ਜ਼ਮੀਨ ਦੀ ਤਿਆਰੀ ਦੇ ਵਕਤ ਮਿਲਾ ਦੇਣੀ। ਹਾਂਜੀ। ਇੱਧਰ ਆ ਜਾਓ। ਠੀਕ ਹੈ ਜੀ। ਹਾਂਜੀ, ਅੱਛਾ, ਇਹ ਜ਼ਮੀਨ ਜਿਸ ਵੇਲੇ ਖਾਦ ਮਿਕਸ ਹੋ ਜਾਏਗੀ ਤੇ ਫਿਰ ਇਹਦੀਆਂ ਖੇਲੀਆਂ ਬਣਾ ਦੇਣੀਆਂ ਨੇ। ਖੇਲੀਆਂ ਬਣਾਉਣ ਦੀ ਮੈਂ ਜ਼ਰਾ ਗੱਲ ਦੱਸਣ ਲੱਗਾ ਸਾਂ, ਅਗਰ ਤੁਸੀਂ ਹਾਂਜੀ, ਤਕਲੀਫ ਕਰੋ ਬਿਲਕੁਲ, ਥੋੜੀ। ਇੱਕ ਤਾਂ ਇਹ ਤਰੀਕਾ ਹੈ ਇਹ ਖੇਲੀ ਲਾਉਣ ਦਾ। ਇਹ ਛੋਟੀ ਖੇਲੀ ਦੇ ਇਸ ਤਰ੍ਹਾਂ ਇਹਨਾਂ ਨੇ ਫਾਸਲੇ ਤੇ ਦੋ ਸਾਈਡਾਂ ਤੇ, ਇਸ ਸਾਈਡ ਤੇ ਲਓ, ਇਸ ਸਾਈਡ ਤੇ। ਦੋ ਸਾਈਡਾਂ ਦੇ ਨੂੰ ਕਾਸ਼ ਕਰ ਦੇਣਾ। ਇਹ ਕਿੰਨੇ ਫਿੱਟ ਦੀ ਖੇਲੀ ਹੈ ਜੀ? ਇਹਨੂੰ ਅਸੀਂ 28 ਇੰਚ ਦੀ ਖੇਲੀ ਕਹਿੰਦੇ ਆ। ਸਹੀ। ਦੂਸਰਾ ਦਾ ਤਰੀਕਾ ਹੈ ਕਿ ਇਹ 4 ਫੁੱਟ ਦਾ ਬੈੱਡ ਹੁੰਦਾ ਹੈ। ਹਾਂਜੀ, ਮਸਲਨ ਉਹਦਾ ਤਰੀਕਾ ਇਹ ਹੈਗਾ, ਮਤਲਬ ਇਹ ਛੋਟਾ ਬੈੱਡ ਤਿਆਰ ਹੋਇਆ, ਅਸੀਂ ਉਹ 4 ਫੁੱਟ ਦਾ ਬੈੱਡ ਤਿਆਰ ਕਰਨਾ ਹੈ। ਠੀਕ ਹੈ। ਉਹਦੇ ਤੇ ਵੀ ਦੋਵਾਂ ਸਾਈਡਾਂ ਤੇ ਲੱਗਦਾ, ਇਹਦੇ ਤੇ ਵੀ ਦੋਵਾਂ ਸਾਈਡਾਂ ਤੇ ਲੱਗਦਾ? ਨਹੀਂ, ਬੈੱਡ ਦਾ ਤਰੀਕਾ ਮੁਖਤਲਿਫ ਹੈ। ਹਾਂਜੀ, ਇਹ ਜਿਹੜਾ ਬੈੱਡ ਤਿਆਰ ਹੋ ਗਿਆ ਨਾ ਜੀ, ਹਾਂਜੀ, ਇਹਦੇ ਉੱਤੇ ਅਸੀਂ ਪਾ ਦੇਣਾ ਛਾਪਰ। ਠੀਕ ਹੈ। ਛਾਪਰ ਪਾ ਕੇ ਤੇ ਇੱਕ ਅਸੀਂ ਫਰਮਾ ਬਣਾਇਆ ਹੁੰਦਾ ਹੈ, ਹਾਂਜੀ, ਉਹ ਹੁਣ ਇੱਥੇ ਅਵੇਲੇਬਲ ਨਹੀਂ ਹੈਗਾ। ਉਹਨੂੰ ਅਸੀਂ ਇਸ ਤਰ੍ਹਾਂ ਮਾਰਾਂਗੇ ਤੇ ਉਹ ਦੋ ਸੁਰਾਖ ਇੱਧਰ ਕਰਦਾ ਜਾਏਗਾ ਅੱਛਾ, ਤੇ ਦੋ ਸੁਰਾਖ ਇੱਧਰ ਕਰਦਾ ਜਾਏਗਾ। ਸਹੀ। ਇੱਕ ਕਿਸਾਨ ਕੁਝ ਗਲਤੀ ਕਰਦੇ ਨੇ, ਉਹ ਮੈਂ ਇੱਥੇ ਬੜੀ ਵਜ਼ਾਹਤ ਜ਼ਰੂਰੀ ਸਮਝਣਾ। ਹਾਂਜੀ, ਉਹ ਇਹ ਗਲਤੀ ਕਰਦੇ ਨੇ ਕਿ ਇਹਦੀਆਂ 4 ਲਾਈਨਾਂ ਦੀ ਬਜਾਏ ਨਾ ਜੀ, ਹਾਂਜੀ, ਕੈਮਰਾਮੈਨ ਨੇੜੇ ਲਿਆਵੇ ਜੀ, ਇਹਦੀਆਂ ਅਸੀਂ ਲਾਉਣੀਆਂ ਨੇ 4 ਲਾਈਨਾਂ, ਹਾਂਜੀ, 2 ਇੱਧਰ ਤੇ 2 ਇੱਧਰ।
ਇਹ ਜੀ 4 ਲੈਣਾ। ਇਹ ਜਿਹੜਾ ਤੁਹਾਡਾ ਬੈੱਡ ਸ਼ੇਪ ਜਿਹੜੀ ਤੁਹਾਡੀ ਖੇਲੀ ਹੁੰਦੀ ਉਹਦੇ ਉੱਤੇ ਇਹ ਤੁਸੀਂ 4 ਛਾਪਰ ਦੇ ਵਿੱਚ ਜਿਹੜੇ ਸਰਾਖ ਹੋਣੇ ਨਾ ਹਾਂਜੀ ਉਹਦੇ ਵਿੱਚ ਇਹਨੂੰ ਅਸੀਂ ਕਾਸ਼ ਕਰਨਾ ਸਰ। ਸਹੀ। ਠੀਕ ਹੈ ਜੀ, ਸਮਝ ਆ ਗਈ। ਇਹਦੇ ਤੇ ਛਾਪਰ ਪਾ ਕੇ ਉਹਨੂੰ ਸਰਾਖ ਕਰਕੇ ਉਹਦੇ ਵਿੱਚ ਲਗਾਉਣਾ ਹੈ। ਇਹਦਾ ਕੀ ਤਰੀਕਾ ਹੋਵੇਗਾ ਕਿ ਇੱਧਰ ਹੀ ਪਾਣੀ ਆਵੇਗਾ, ਇੱਧਰ ਹੀ ਪਾਣੀ ਆਵੇਗਾ, ਇਹਨੂੰ ਮਿਲੇਗੀ ਰੇਜ, ਹਾਂਜੀ ਯਾਨੀ ਨਮੀ ਮਿਲੇਗੀ। ਹਾਂਜੀ ਇਹ ਨਮੀ ਨਾਲ ਹੀ ਮੋਟਾ ਹੋਵੇਗਾ ਇਨਸ਼ਾਅੱਲਾ ਤਾਲਾ। ਸਹੀ। ਤੇ ਕੁਝ ਕਿਸਾਨ ਦੋਸਤ ਕੀ ਕਰਦੇ ਨੇ ਕਿ ਇਹਨੀਆਂ 6 ਜਾਂ 8 ਲੈਣਾ ਬਣਾ ਦਿੰਦੇ ਨੇ, ਹਾਂਜੀ ਉਹ ਵਿੱਚ ਵੀ ਇਹ ਲਾ ਦਿੰਦੇ ਨੇ, ਵਿੱਚ ਥੋਮ ਨਹੀਂ ਲਾਉਣਾ, ਵਿੱਚ ਰੇਜ ਨਹੀਂ ਪਹੁੰਚਦੀ ਗਰਮੀ ਵਿੱਚ। ਠੀਕ ਹੈ। ਠੀਕ ਹੈ ਜੀ, ਇਹ 4 ਲੈਣਾ ਬਣਾਉਣੀਆਂ ਨੇ ਤੇ ਇਹ ਇਨਸ਼ਾਅੱਲਾ ਤਾਲਾ ਛਾਪਰ ਦੇ 2 ਫਾਇਦੇ ਹੋਣਗੇ। ਹਾਂਜੀ। ਇੱਕ ਉਹ ਨਮੀ ਰੱਖੇਗਾ, ਦੂਸਰਾ ਜੜੀ ਬੂਟੀਆਂ ਇਹਨੂੰ ਹਰ ਵਕਤ ਪਾਣੀ ਦਸਤਿਆਬ ਰਹਦਾ। ਹਾਂਜੀ। ਦੂਸਰਾ ਜੜੀ ਬੂਟੀਆਂ ਉਗਣ ਤੋਂ ਵੀ ਉਹ ਮਹਿਫੂਜ਼ ਰੱਖੇਗਾ। ਉਹਦੀ ਚੁੱਕੀ ਗੋਡੀ ਤੋਂ ਵੀ ਛੁੱਟੀ। ਬਿਲਕੁਲ ਛੁੱਟੀ। ਅੱਛਾ ਜੋਏ ਸਾਹਿਬ, ਇਹਦਾ ਪਾਣੀ ਦਾ ਦੌਰਾਨੀਆ ਕਿੰਨਾ ਹੋਣਾ ਚਾਹੀਦਾ? ਪਾਣੀ ਦਾ ਦੌਰਾਨੀਆ ਜੀ, ਇਹ ਜਿਹੜੀ ਸਰਦੀ ਦੀ ਇਹ ਫਸਲ ਹੈ, ਹਾਂਜੀ 1 ਮਹੀਨੇ ਬਾਅਦ ਅਸੀਂ ਇਹਨੂੰ ਪਾਣੀ ਦੇਣਾ ਹੈ। ਹਾਂਜੀ। ਪਹਿਲੇ 1-2 ਪਾਣੀ ਜਲਦੀ ਦੇਣੇ ਨੇ ਠੀਕ ਜਾ ਕੇ ਇਹਦੀ ਜਰਮੀਨੇਸ਼ਨ ਹੋ ਜਾਵੇ। ਇਹ ਚੈੱਕ ਕਰਵਾਣਾ। ਉਸ ਤੋਂ ਬਾਅਦ ਇਹਨੂੰ ਤੁਸੀਂ 1 ਮਹੀਨੇ ਬਾਅਦ ਪਾਣੀ ਦੇਣਾ। ਅੱਛਾ, ਮੈਂ ਇਹਦਾ ਸੀਡ ਵੇਖਿਆ ਹੋਇਆ, ਇੱਕ ਬਹੁਤ ਬਰੀਕ ਇਹਦਾ ਸੀਡ ਹੁੰਦਾ ਹੈ, ਜਿਵੇਂ ਬੱਚਾ ਹੁੰਦਾ ਹੈ। ਹਾਂਜੀ। ਉਹਦਾ ਤੇ ਇਹਦਾ ਕੀ ਡਿਫਰੈਂਸ ਹੈ? ਜ਼ਿਆਦਾ ਜਿਹੜਾ ਉਹ ਬੱਚਾ ਤੁਸੀਂ ਦੱਸ ਰਹੇ ਨਾ, ਹਾਂਜੀ ਪਹਿਲੇ ਸਾਲ ਉਹ ਬੱਚਾ ਕਾਸ਼ਤ ਕਰਨਾ ਹੈ, ਹਾਂਜੀ ਉਹਦੇ ਤੋਂ ਇਹ ਗੰਢਾ ਤਿਆਰ ਹੋਵੇਗਾ। ਠੀਕ ਹੈ। ਇਹ ਗੰਢੇ ਤੋਂ ਫਿਰ ਅੱਗੇ ਤੁਸੀਂ ਸੀਡ ਤਿਆਰ ਕਰਨਾ ਹੈ। ਸਹੀ ਹੈ। ਇਹ ਤਰੀਕਾ। ਦੂਸਰੇ ਮੈਂ ਉਤਲੀਆਂ ਖਾਦਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ। ਹਾਂਜੀ। ਥੱਲੇ ਤਾਂ ਲੱਗ ਗਈ 3 ਬੋਰੀ DAP ਹਾਂਜੀ ਤੇ 1 ਬੋਰੀ SOP ਪੋਟਾਸ਼। ਠੀਕ ਹੈ। ਇਹ ਜ਼ਮੀਨ ਦੀ ਤਿਆਰੀ ਵਕਤ ਤੁਸੀਂ ਲਾ ਦੇਣੀ। ਹਾਂਜੀ। ਜਦੋਂ ਤੁਸੀਂ ਇਹਦੀ ਫਸਲ 4-4 ਇੰਚ ਹੋ ਜਾਣੀ ਨਾ, ਉਦੋਂ ਸਰ ਤੁਸੀਂ ਇਹਨੂੰ ਕੀ ਕਰਨਾ ਹੈ, ਇਹਨੂੰ ਤੁਸੀਂ 1-2 ਥੈਲੀਆਂ ਲਾਉਣੀਆਂ ਨੇ 1 ਏਕੜ 'ਚ ਜ਼ਿੰਕ ਦੀਆਂ। ਠੀਕ ਹੈ। ਜ਼ਿੰਕ ਬਹੁਤ ਜ਼ਰੂਰੀ ਚੀਜ਼ ਹੈ। ਜ਼ਿੰਕ ਨੇ ਇਹਦੀ ਐਂਡ ਤੱਕ ਮੁਕੰਮਲ ਹਰਿਆਲੀ ਰੱਖਣੀ। ਜਿਹੜੇ ਆਮ ਤੌਰ ਤੇ ਸਾਡਾ ਜਿਹੜਾ ਦੇਸੀ ਥੋਮ ਹੁੰਦਾ ਸੀ, ਉਹਦੇ ਵੀ ਪੱਤੇ ਉੱਤੋਂ ਜਾ ਕੇ ਨਾ ਖੁਸ਼ਕ ਹੋ ਜਾਂਦੇ ਸੀ, ਪੀਲਾਪਣ ਆ ਜਾਂਦਾ। ਹਾਂਜੀ, ਪੀਲੇ ਹੁੰਦੇ ਨੇ ਪਹਿਲੇ, ਫਿਰ ਖੁਸ਼ਕ ਹੋ ਜਾਂਦੇ ਨੇ। ਜਿਵੇਂ ਕਿ ਇਹ ਮੱਕੀ ਦੀ ਫਸਲ ਖੜੀ ਨਾ ਜੀ, ਹਾਂਜੀ ਇਹਨੂੰ ਜ਼ਿੰਕ ਨਹੀਂ ਲੱਗੀ ਹੋਈ, ਹਾਂਜੀ ਇਹਦੇ ਵਿੱਚ ਪਿਲਾਹਟ ਆ ਗਈ। ਇਹ ਤੁਸੀਂ ਵੇਖ ਰਹੇ ਜੀ। ਹਾਂਜੀ। ਜ਼ਿੰਕ ਦਾ ਕੰਮ ਇਹ ਆ ਵੀ ਜ਼ਿੰਕ ਨੇ ਪਿਲਾਹਟ ਨਹੀਂ ਆਉਣ ਦੇਣੀ। ਠੀਕ। ਉਹਨੇ ਮੁਕੰਮਲ ਗ੍ਰੀਨ ਰੱਖਣਾ ਹੈ, ਡਾਰਕ ਗ੍ਰੀਨ ਰੱਖਣਾ ਹੈ, ਹਰਿਆਲੀ ਐਂਡ ਤੱਕ ਫਸਲ ਦੀ ਮੁਕੰਮਲ ਹਰਿਆਲੀ ਰੱਖਣੀ ਹੈ। ਅੱਛਾ ਜੋਹਰ ਸਾਹਿਬ, ਮੈਂ ਤੁਹਾਡੇ ਫਾਰਮ ਤੇ ਪਿਛਲੇ ਸਾਲ ਵੇਖਿਆ ਸੀ, ਜਿਹੜੀ ਤੁਸੀਂ ਕਾਸ਼ਤ ਕੀਤਾ ਹੋਇਆ ਸੀ ਜੀਵਨ ਗਾਰਲਿਕ, ਉਹਦੀਆਂ ਜਿਹੜੀਆਂ ਖੇਲੀਆਂ ਸੀ ਉਹਦੇ ਉੱਤੇ ਮੈਂ ਪਰਾਲੀ ਵੇਖੀ ਸੀ। ਬੈਠੋ ਸਾਰੇ ਬਹਿ ਕੇ ਗੱਲ ਕਰ ਲੈਂਦੇ ਆ। ਬਹੁਤ ਅਹਿਮ ਗੱਲ ਮੈਂ ਦੱਸ ਦੇਵਾਂ ਕਿਸਾਨਾਂ ਨੂੰ ਕਿ ਇਹਦੇ ਵਿੱਚ ਕਿਸਾਨਾਂ ਦੇ ਅਕਸਰ ਮੈਸੇਜ ਆਉਂਦੇ ਨੇ ਵੀ ਇਹਦਾ ਬੀਜ ਕਿੰਨਾ ਲੱਗਦਾ ਹੈ ਤੇ ਉਹਦਾ ਰੇਟ ਕੀ। ਠੀਕ ਹੈ ਜੀ। ਠੀਕ। 1 ਏਕੜ ਦੇ ਵਿੱਚ 16 ਮਣ ਬੀਜ ਲੱਗਦਾ। ਏਕੜ ਦੇ ਵਿੱਚ ਇਹ ਮੋਟੇ ਵਾਲਾ ਜਿਹੜਾ ਮੋਟੇ ਵਾਲਾ 16 ਮਣ ਬੀਜ ਲੱਗਦਾ। ਠੀਕ। ਯਾਨੀ 2 ਮਣ ਕਨਾਲ 'ਚ ਲੱਗੇਗਾ। ਸਹੀ। ਰੇਟ ਦੀ ਅਗਰ ਅਸੀਂ ਗੱਲ ਕਰੀਏ ਤੇ ਰੇਟ ਪਿਛਲੇ ਸਾਲਾਂ ਦੇ ਬਹੁਤ ਜ਼ਿਆਦਾ ਰੇਟ ਸੀ, ਜਿੰਦੇ ਕੋਲ ਥੋਮ ਸੀ ਉਹਦਾ ਰੇਟ ਸੀ। ਹਾਂਜੀ। ਕੋਈ 5000 ਨੂੰ ਕਿਲੋ ਵੇਚਦਾ ਸੀ, ਕੋਈ 7000 ਨੂੰ ਕਿਲੋ ਵੇਚਦਾ ਸੀ, ਕੋਈ 3000 ਨੂੰ ਕਿਲੋ ਵੇਚਦਾ ਸੀ। ਹਾਂਜੀ। ਲੇਕਿਨ ਇਸ ਦਫਾ ਕਾਜ਼ਮੀ ਜ਼ਰੀ ਫਾਰਮ, ਪੀਰਾਂ ਵਾਲਾ ਕੋਟ, ਅੱਡਾ ਤਲਵੰਡੀ, ਕਸੂਰ ਦੀ ਪਾਲਪੁਰ ਰੋਡ, ਉੱਥੇ ਸਾਡਾ ਫਾਰਮ ਹੈ। ਉੱਥੇ ਸਾਡਾ ਸੇਲ ਪੁਆਇੰਟ ਹੈ ਬੀਜ ਦਾ। ਤੁਸੀਂ ਉੱਥੋਂ ਬੀਜ 2000 ਰੁਪਏ ਕਿਲੋ ਖਰੀਦ ਸਕਦੇ ਜੇ, ਜਿਹੜਾ ਇਸ ਲੈਵਲ ਦਾ ਬੀਜ ਹੋਵੇਗਾ, ਪੂਰਾ ਮੁਕੰਮਲ ਸਿਹਤਮੰਦ ਤੇ ਅੱਛਾ, ਬਹੁਤ ਹੀ ਜ਼ਬਰਦਸਤ ਕਿਸਮ ਦਾ। ਕੋਈ ਗਲਿਆ ਸੜਿਆ ਬੀਜ ਨਹੀਂ ਹੋਵੇਗਾ। ਉੱਥੋਂ ਤੁਹਾਨੂੰ ਸਹੀ ਵੈਰਾਈਟੀ ਮਿਲੇਗੀ। ਅਗਰ ਕੋਈ ਸਾਥੀ ਜ਼ਿਆਦਾ ਕਾਸ਼ਤ ਕਰਨਾ ਚਾਹੁੰਦਾ ਤਾਂ ਉਹਨੂੰ ਰਾਇਤ ਵੀ ਹੋ ਜਾਏਗੀ। ਠੀਕ। ਅੱਛਾ, ਇਹ 2 ਮਣ ਬੀਜ ਜਿਹੜਾ ਨਾ, ਇਹ 2000 ਰੁਪਏ ਕਿਲੋ ਦੇ ਹਿਸਾਬ ਨਾਲ ਇਹਦੇ 'ਚ ਕਾਸ਼ਤ ਹੋਣਾ ਹੈ ਜੀ। ਤੁਸੀਂ ਹੋਰ ਕੋਈ? ਅੱਛਾ, ਮੈਂ ਨਾ ਪਿਛਲੇ ਸਾਲ ਤੁਹਾਡੇ ਫਾਰਮ ਤੋਂ ਉਧਰ ਗਿਆ ਸਾਂ, ਨਜ਼ਰ ਮਾਰੀ ਸੀ, ਤੇ ਉਹ ਖੇਲੀਆਂ ਦੇ ਉੱਤੇ ਨਾ ਉਸ ਟਾਈਮ ਤਕਰੀਬਨ ਕੋਈ 4-4 ਇੰਚ ਹੋਇਆ ਖਲਾ ਸੀ ਜੀਵਨ ਗਾਰਲਿਕ, ਉਹਦੇ ਉੱਤੇ ਪਰਾਲੀ ਪਾਈ ਹੋਈ ਸੀ ਜੀ। ਬਿਲਕੁਲ, ਬੜੀ ਅੱਛੀ ਗੱਲ ਹੈ। ਪਰਾਲੀ ਨੇ 2 ਕੰਮ ਕਰਨੇ ਸੀ। ਪਰਾਲੀ ਇੱਕ ਦੇਸੀ ਤੇ ਸਸਤਾ ਤਰੀਕਾ ਹੈ। ਹਾਂਜੀ। ਇੱਕ ਤਾਂ ਉਹਨੂੰ ਉੱਤੇ ਨਮੀ ਰੱਖਦਾ, ਖੇਲ ਦੇ ਪੁੱਠੇ ਦੇ ਉੱਤੇ ਨਮੀ ਰੱਖਦਾ। ਪਰਾਲੀ ਕਾਸ਼ਤ ਕਰੀ ਦੀ ਹੈ ਛੋਟੀ ਖੇਲ ਤੇ, ਜਿਵੇਂ ਕਿ ਇਹ ਖੇਲਾਂ ਤੁਹਾਨੂੰ ਵਿਖਾਈਆਂ ਨੇ। ਜਿਹੜਾ ਬੈੱਡ ਹੈ ਉਹਦੇ ਉੱਤੇ ਪਰਾਲੀ ਨਹੀਂ ਪਾਈ ਦੀ, ਉਹਦੇ ਉੱਤੇ ਛਾਪਰ ਪਾਈਦਾ। ਉਹ ਪਰਾਲੀ ਨੇ ਇੱਕ ਤਾਂ ਨਮੀ ਰੱਖਣੀ ਹੈ, ਦੂਸਰਾ ਉਹਨੇ ਜੜੀ ਬੂਟੀ ਨਹੀਂ ਫੁੱਟਣ ਦੇਣੀ। ਉਹ ਇਸ ਵਾਸਤੇ ਪਰਾਲੀ ਪਾਈ ਦੀ। ਲੇਕਿਨ ਤੁਸੀਂ ਅਗਰ ਛਾਪਰ ਪਾ ਲਓ ਤਾਂ ਬਿਹਤਰ ਤਰੀਕਾ ਹੈ। ਅੱਛਾ ਚੌਧਰੀ ਸਾਹਿਬ, ਜ਼ਿਆਦਾਤਰ ਦੋਸਤ ਨਾ ਇਸ ਗੱਲ ਤੋਂ ਡਰਦੇ ਨਹੀਂ ਲਾਉਂਦੇ ਵੀ ਇਹਨੂੰ ਜਦੋਂ ਪੱਟੀ ਦਾ ਨਾ, ਹਾਂਜੀ, ਤਾਂ ਇਹਨੂੰ ਮਹਿਫੂਜ਼ ਕਰਨਾ ਬੜਾ ਮੁਸ਼ਕਲ ਹੁੰਦਾ ਹੈ। ਤੇ ਇਹਨੂੰ ਕਿਸ ਤਰ੍ਹਾਂ ਮਹਿਫੂਜ਼ ਕੀਤਾ ਜਾ ਸਕਦਾ ਹੈ? ਈਜ਼ੀ ਕੰਮ ਹੈ ਜਾਂ ਮੁਸ਼ਕਲ ਕੰਮ ਹੈ? ਇਹਦੇ ਤੇ ਥੋੜੀ ਜਿਹੀ ਤਫਸੀਲੀ ਜਿਹੜਾ ਨਾ ਰੋਸ਼ਨੀ ਪਾਓ ਜਰਾ। ਬਿਲਕੁਲ, ਤੁਸੀਂ ਬੜਾ ਹੀ ਅੱਛਾ ਸਵਾਲ ਕੀਤਾ ਹੈ। ਜਦੋਂ ਤੁਸੀਂ ਇਹਨੂੰ, ਇੱਕ ਤਾਂ ਮੈਂ ਦਾ ਟਾਈਮ ਆਫ ਪੀਰੀਅਡ ਦੱਸ ਦਿਆਂ। ਹਾਂਜੀ। ਇਹ ਦੂਸਰੇ ਦੇਸੀ ਥੋਮ ਦੀ ਨਿਸਬਤ 2 ਮਹੀਨੇ 1.5 ਮਹੀਨਾ ਜ਼ਿਆਦਾ ਟਾਈਮ ਲੈ ਜਾਂਦਾ ਹੈ। ਠੀਕ। ਇਹ ਅਕਤੂਬਰ 'ਚ ਕਾਸ਼ਤ ਹੁੰਦਾ ਤੇ ਅਕਤੂਬਰ ਤੋਂ ਤੁਸੀਂ ਅਗਰ ਗਿਣਨਾ ਸ਼ੁਰੂ ਕਰ ਦਿਓ ਤਾਂ 7 ਮਹੀਨੇ ਨੇ ਲੈਣੇ। ਠੀਕ ਹੈ। ਪਰੇਸ਼ਾਨ ਨਹੀਂ ਹੋਣਾ। ਕੁਝ ਜ਼ਿਮੀਦਾਰ ਪਰੇਸ਼ਾਨ ਹੋ ਜਾਂਦੇ ਨੇ ਕਿ ਦੂਸਰੇ ਥੋਮ ਤਾਂ ਵਿਸਾਖ 'ਚ ਪੱਟੇ ਜਾਂਦੇ ਨੇ। ਹਾਂਜੀ। ਤੇ ਇਹ ਤਾਂ ਜੀ ਉਵੇਂ ਹਾਰਾ ਖੜਾ ਹੈ।
ਇਹਨੇ 2 ਮਹੀਨੇ ਦਾ ਪੀਰੀਅਡ ਉੱਤੇ ਹੈ, ਕਿਉਂਕਿ ਇਹਨੇ ਸੈਜ਼ ਕਰਨਾ ਹੈ। ਸਾਡੀਆਂ ਜੀ ਪੰਜਾਬੀ ਦੀਆਂ ਗੱਲਾਂ ਬਣੀਆਂ ਨੇ, ਵਿਸਾਖਿਆ ਜਾਂਦਾ ਹੈ। ਉਹ ਦੇਸੀ ਥੋਮ ਵਿਸਾਖਿਆ ਜਾਂਦਾ ਹੈ। ਇਹ ਵਿਸਾਖਿਆ ਛੱਡ ਕੇ ਜੇਠਾ ਵੀ ਨਹੀਂ ਜਾਂਦਾ ਤੇ ਹਾੜਿਆ ਵੀ ਨਹੀਂ ਜਾਂਦਾ। ਠੀਕ, ਮਤਲਬ ਇਹਨੇ ਆਪਣਾ ਟਾਈਮ ਪੀਰੀਅਡ ਪੂਰਾ ਕਰਕੇ ਇਹਨੂੰ 7 ਮਹੀਨੇ ਟਾਈਮ ਪੀਰੀਅਡ ਲੈਣਾ। ਠੀਕ, ਉਸ ਤੋਂ ਬਾਅਦ ਤੁਸੀਂ ਬਰਾਨ ਦੀ ਸਪਰੇਅ ਕਰਕੇ ਇਹਨੂੰ ਉੱਤੋਂ ਡਰਾਈ ਕਰ ਸਕਦੇ ਜੀ। ਹਾਂਜੀ, ਜਦੋਂ ਬਿਲਕੁਲ ਡਰਾਈ ਹੋ ਜਾ ਤੁਸੀਂ ਇਹਨੂੰ ਖੇਤ ਚੋਂ ਨਿਕਾਲ ਕੇ ਹਾਂਜੀ, ਇਹਦੇ ਗੁੱਠੇ ਬਣਾ ਲੈਣੇ ਨੇ। ਹਾਂਜੀ, ਗੁੱਠੇ ਬਣਾ ਕੇ ਤੁਸੀਂ ਇੱਕ ਸ਼ੈੱਡ ਦੇ ਵਿੱਚ ਇਹ ਗੁੱਠੇ ਦੇ ਨਾਲ ਗੁੱਠਾ ਜੋੜੀ ਆਉਣਾ। ਠੀਕ ਹੈ। ਉੱਤੇ ਅਗਰ ਤੁਸੀਂ ਪੱਖੇ ਲਾ ਸਕੋ ਤੇ ਬੜੀ ਅੱਛੀ ਗੱਲ ਹੈ। ਅਗਰ ਨਹੀਂ ਲਾ ਸਕਦੇ ਚਾਰਜ ਫਿਰ ਏਰੀਏ ਤੇ ਫਿਰ ਵੀ ਕੋਈ ਮਸਲਾ ਨਹੀਂ, ਉੱਥੇ ਤੁਸੀਂ ਇਹਨੂੰ ਬਿਲਕੁਲ ਡਰਾਈ ਕਰ ਲੈਣਾ। ਇਹ ਤੁਸੀਂ ਡਰਾਈ ਕਰਨ ਵਾਸਤੇ ਕਹਿੰਦੇ ਪਏ ਜੇ ਜਾਂ ਇਹਦੀ ਸਟੋਰੇਜ ਦੱਸਦੇ ਪਏ ਵੀ ਤੁਸੀਂ ਇਹਨੂੰ ਆਉਣ ਵਾਲੇ ਸੀਜ਼ਨ ਵਾਸਤੇ ਸਟੋਰ ਕਰਨਾ ਹੈ? ਸਟੋਰ ਵੀ ਤੁਸੀਂ ਕਰਨਾ ਇਹਨੂੰ ਆਉਣ ਵਾਲੇ ਸੀਜ਼ਨ ਵਾਸਤੇ ਤੇ ਖੁੱਲੀ ਜਗ੍ਹਾ, ਮਤਲਬ ਇਹ ਵੀ ਹਵਾਦਾਰ ਜਗ੍ਹਾ ਤੇ ਹਵਾਦਾਰੀ ਹੋਵੇ, ਨਾ ਪਵੇ, ਬਾਰਿਸ਼ ਨਾ ਪਵੇ ਤੇ ਧੁੱਪ ਨਾ ਲੱਗੇ, ਅਬਸ ਨਾ ਹੋਵੇ, ਧੁੱਪ ਨਾ ਹੋਵੇ, ਹਵਾਦਾਰੀ ਹੋਵੇ, ਬਰਾਮਦਿਆਂ 'ਚ ਰੱਖ ਦੇਣਾ। ਮਤਲਬ ਇਹ ਅਗਲੇ ਸੀਜ਼ਨ ਤੱਕ ਚੱਲ ਜਾਂਦਾ ਕੰਮ। ਇਹਨੂੰ ਕੋਲਡ ਸਟੋਰੇਜ ਦੇ ਵਿੱਚ ਰੱਖਣ ਦੀ ਨਹੀਂ ਜ਼ਰੂਰਤ ਪੈਂਦੀ। ਨਹੀਂ, ਕੋਲਡ ਸਟੋਰ ਦੀ ਆਈਟਮ ਹੀ ਨਹੀਂ। ਲਓ ਦੋਸਤੋ, ਅਸੀਂ ਅੱਜ ਥੋੜੀ ਜੀ ਕੋਸ਼ਿਸ਼ ਕਰਕੇ ਤੁਹਾਨੂੰ ਕਾਫੀ ਸਾਰੀ ਮਾਲੂਮਾਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਵੀ ਲਾਈਕ ਕਰ ਦਿਓ। ਅਗਰ ਕੋਈ ਹੋਰ ਮਜ਼ੀਦ ਗੱਲ ਪੁੱਛਣਾ ਚਾਹੁੰਦੇ ਜੇ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ। ਬਹੁਤ ਸ਼ੁਕਰੀਆ। ਅੱਲਾ ਹਾਫਿਜ਼। ਅਗਰ ਬੀਜ ਖਰੀਦਣਾ ਚਾਹੋ ਤਾਂ ਜ਼ਰੂਰ ਤਲਵੰਡੀ ਹਾਜ਼ਰ ਹੋਵੋ। ਕਾਜ਼ਮੀ ਜ਼ਰੀ ਫਾਰਮ, ਤਲਵੰਡੀ, ਕਸੂਰ ਦੀਪਾਲਪੁਰ ਰੋਡ। ਕਾਜ਼ਮੀ ਜ਼ਰੀ ਫਾਰਮ ਤਲਵੰਡੀ ਤੋਂ ਤੁਸੀਂ ਇਹ ਬੀਜ ਲੈ ਸਕਦੇ ਜੇ। ਅਗਰ ਕਿਸੇ ਦੋਸਤ ਨੇ ਜ਼ਿਆਦਾ ਲੈਣਾ ਹੈ ਤੇ ਉਹਦੇ ਨਾਲ ਖਾਸ ਰਿਆਇਤ ਵੀ ਕੀਤੀ ਜਾਏਗੀ। ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੇ ਚੌਧਰੀ ਨਬੀਲ ਸਾਹਿਬ ਨੂੰ ਇਹਦਾ ਕੰਟੈਕਟ ਨੰਬਰ ਤੁਹਾਨੂੰ ਦੱਸ ਦਈਏ, ਦੇ ਦਈਏ ਚੌਧਰੀ ਸਾਹਿਬ? ਹਾਂਜੀ, 8043 ਹਾਂਜੀ, ਇਹ ਨੰਬਰ ਹੈ। ਮਜ਼ੀਦ ਮਾਲੂਮਾਤ ਅਗਰ ਤੁਸੀਂ ਕੋਈ ਲੈਣੀ ਹੋਵੇ ਜੀਵਨ ਗਾਲਕ ਦੇ ਹਵਾਲੇ ਨਾਲ, ਡੇਅਰੀ ਫਾਰਮ ਦੇ ਹਵਾਲੇ ਨਾਲ, ਜਾਂ ਤੁਸੀਂ ਕਿਸੇ ਵੀ ਜ਼ਰਾਅਤ ਦੇ ਸ਼ੋਬੇ ਦੇ ਹਵਾਲੇ ਨਾਲ ਤੁਸੀਂ ਕੁਝ ਪੁੱਛਣਾ ਚਾਹੁੰਦੇ ਜੇ, ਰਾਬਤਾ ਕਰਕੇ ਪੁੱਛ ਸਕਦੇ ਜੇ। ਬਹੁਤ ਸ਼ੁਕਰੀਆ ਜੀ। ਅੱਲਾ ਰੱਖਾ ਜੀ। ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ।